ਜੇ ਤਾਂ ਧਰਿੰਦਰ ਬ੍ਰਹਮਚਾਰੀ ਵਰਗੇ ਹਿੰਦੂ ਨੇਤਾ ਜਾਂ ਭਾਜਪਾ ਦੇ ਨੇਤਾ ਜਾਂ ਹਿੰਦੂ ਨੇਤਾ ਜਾਂ ਇਹਨਾਂ ਦੇ ਜਿਹੜੇ ਸੰਤ ਆ ਹਿੰਦੂਆਂ ਦੇ, ਉਹ ਕਹਿ ਦੇਣ ਰਾਸ਼ਟਰ ਮੰਡਲ ਅਸੀਂ ਬਣਾਉਣਾ ਤਾਂ ਕੋਈ ਕਾਰਵਾਈ ਨਹੀਂ। ਜੇ ਸਿੱਖ ਕਹਿ ਰਹੇ ਅਸੀਂ ਖਾਲਿਸਤਾਨ ਲੈਣਾ ਤਾਂ ਉਹਨਾਂ ਨੂੰ NSA ਲਾ ਕੇ ਜਿਹੜਾ ਉਹ ਅੰਦਰ ਦੇ ਦਿੱਤਾ ਜਾਂਦਾ। ਪੰਜਾਬ ਦੇ ਪਾਣੀ ਉਹਨਾਂ ਕੋਲ ਹੈ ਹੀ ਨਹੀਂ, ਪੰਜਾਬ ਦਾ ਹੀ ਨਹੀਂ ਸਰਦਾ। ਵਾਧੂ ਹੋਣ ਤਾਂ ਪਾਣੀ ਦਿੱਤੇ ਜਾਣੇ ਕਿਸੇ ਨੂੰ, ਪੰਜਾਬ ਦਾ ਹੀ ਨਹੀਂ ਸਰਦਾ, ਵਾਧੂ ਦੇਣ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਪਾਣੀਆਂ ਦਾ। ਕਿਉਂਕਿ ਸਿੱਖ ਤਾਂ ਇੰਡੀਆ ਵਿੱਚ ਗੁਲਾਮ ਮਹਿਸੂਸ ਕਰਦੇ ਆਪਣੇ ਆਪ ਨੂੰ। ਅਸੀਂ ਤਾਂ ਅੱਗੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਜਿਹੜੇ ਕਾਰਨਾਮੇ ਆ ਇਹ ਇੰਡੀਆ ਦੀਆਂ ਏਜੰਸੀਆਂ ਕਰਦੀਆਂ, ਹੋਰ ਕੋਈ ਨਹੀਂ। ਲੇਕਿਨ ਇੰਡੀਆ ਵਿੱਚ ਅਸੀਂ ਆਪਣੇ ਆਪ ਨੂੰ ਗੁਲਾਮ ਮਹਿਸੂਸ ਕਰਦੇ, ਨਾ ਅਸੀਂ ਕੋਈ ਗੱਲ ਕਰ ਸਕਦੇ, ਨਾ ਕੋਈ ਆਪਣੀ ਮਰਜ਼ੀ ਨਾਲ ਕੰਮ ਕਰ ਸਕਦੇ ਹਾਂ। ਗੁਲਾਮਾਂ ਕੋਲ ਜਿੱਦਾਂ ਦੇ ਕੰਮ ਹੁੰਦੇ ਉੱਦਾਂ ਦਾ ਸਾਡੇ ਕੋਲ ਕਰਵਾਉਂਦੇ, ਤੇ ਜਿੱਦਾਂ ਗੁਲਾਮਾਂ ਨੂੰ ਕਦੇ ਨਿਆਂ ਨਹੀਂ ਮਿਲਿਆ ਤਾਂ ਸਾਨੂੰ ਵੀ ਸਿੱਖਾਂ ਨੂੰ ਪੰਜਾਬ 'ਚ ਕਦੇ ਨਿਆਂ ਨਹੀਂ ਮਿਲਿਆ, ਇੰਡੀਆ 'ਚ ਕਦੇ ਨਿਆਂ ਨਹੀਂ ਮਿਲਿਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਪੰਜਾਬੀ TV USA ਦੇ ਨਾਲ। ਤੇ ਇਸ ਵੇਲੇ ਆਪਾਂ ਪਹੁੰਚ ਚੁੱਕੇ ਹਾਂ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਫਰੈਜ਼ਨੋ ਦੇ ਵਿੱਚ, ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਜਾ ਰਹੇ ਨੇ। ਇਸੇ ਦਰਮਿਆਨ ਆਪਾਂ ਵੀਰ ਹੋਣੇ ਜਿਹੜੇ ਦਸਤਾਰਾਂ ਦੀ ਸੇਵਾ ਕਰ ਰਹੇ ਨੇ ਸਜਾਉਣ ਦੀ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਆਪਣੇ ਨਾਲ ਕੁਝ ਸੱਜਣ ਜੁੜੇ ਨੇ, ਇਹਨਾਂ ਦੇ ਵਿਚਾਰ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਹਾਂ, ਸਤਿ ਸ਼੍ਰੀ ਅਕਾਲ ਜੀ। ਦਾਸ ਲਖਨ ਸਿੰਘ, ਸ਼ਾਹਕੋਟ ਜੀ, ਹਲਕਾ ਇੰਚਾਰਜ ਸ਼ਾਹਕੋਟ ਜੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉੱਥੇ ਇੰਚਾਰਜ ਸ਼ਾਹਕੋਟ ਤੋਂ ਜੀ। ਤੋਂ ਸਭ ਤੋਂ ਪਹਿਲਾਂ ਤਾਂ ਮੈਂ ਜੀ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਜਿਹੜਾ ਫਰੈਜ਼ਨੋ ਆ, ਇੱਥੇ ਦੀਆਂ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ। ਮੈਂ ਇਸ ਪ੍ਰਕਾਸ਼ ਦਿਹਾੜੇ ਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਧਾਈ ਪੇਸ਼ ਕਰਦਾ ਜੀ ਔਰ ਧੰਨਵਾਦ ਕਰਦਾ ਪੰਜਾਬ ਰੇਡੀਓ USA ਵਾਲਿਆਂ ਦਾ ਜਿਨ੍ਹਾਂ ਸਾਡੀ ਨਾਲ ਗੱਲਬਾਤ ਕੀਤੀ ਹੈ ਜੀ। ਧੰਨਵਾਦ। ਹੁਣੇ ਆਪਾਂ ਪੰਜਾਬ ਦੀ ਗੱਲ ਕਰੀਏ, ਜੇ ਪੰਜਾਬ ਦੇ ਵਿੱਚ ਮਾਨ ਸਾਹਿਬ ਜਿਹੜਾ ਪਾਣੀਆਂ ਦੇ ਮਸਲੇ ਤੇ ਹੋਇਆ ਸੀਗਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ, ਉਹਦੀ ਬਾਬਤ ਬੋਲ ਕੇ ਆਏ ਨੇ, ਤੁਸੀਂ ਉਹਦੇ ਬਾਰੇ ਕੀ ਜਾਣਦੇ ਹੋ ਜਾਂ ਉਹਦੇ ਬਾਰੇ ਕੀ ਤੁਹਾਡੀ ਰਾਏ ਹੈ? ਮਾਨ ਸਾਹਿਬ ਤਾਂ ਇੰਟਰਨੈਸ਼ਨਲ ਲੀਡਰ ਹੈ, ਉਹਨਾਂ ਨੂੰ ਸਾਰੇ ਕਾਨੂੰਨਾਂ ਦਾ ਪਤਾ, ਲੇਕਿਨ ਜਿਹੜੇ ਪੰਜਾਬ ਦੇ ਪਾਣੀ ਉਹਨਾਂ ਕੋਲ ਹੈ ਹੀ ਨਹੀਂ, ਪੰਜਾਬ ਦਾ ਹੀ ਨਹੀਂ ਸਰਦਾ। ਵਾਧੂ ਹੋਣ ਤਾਂ ਪਾਣੀ ਦਿੱਤੇ ਜਾਣੇ ਕਿਸੇ ਨੂੰ, ਪੰਜਾਬ ਦਾ ਹੀ ਨਹੀਂ ਸਰਦਾ, ਵਾਧੂ ਦੇਣ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਪਾਣੀਆਂ ਦਾ। ਤੇ ਕੈਨੇਡਾ ਦੇ ਵਿੱਚ ਭਾਈ ਨਿੱਜਰ ਦੇ ਕਤਲ ਮਾਮਲੇ ਤੋਂ ਬਾਅਦ ਆਪਾਂ ਦੇਖਦੇ ਹਾਂ ਅਮਰੀਕਾ ਦੇ ਵਿੱਚ ਵੀ ਹਲਚਲ ਹੁੰਦੀ ਹੈ। ਅਮਰੀਕਾ ਦੇ ਵਿੱਚ ਵੀ ਸਿੱਖਾਂ ਨੂੰ ਇਹਦੇ ਬਾਰੇ ਕਿਹਾ ਜਾਂਦਾ ਕਿ ਤੁਸੀਂ ਥੋੜਾ ਸਾਵਧਾਨ ਰਹੋ, ਇਹਦੇ ਬਾਰੇ ਕੀ ਕਹੋ? ਸਭ ਤੋਂ ਪਹਿਲਾਂ ਤਾਂ ਜੇ ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੇੜ ਜਿਹੜੇ ਸੀ ਖਾਲਿਸਤਾਨ ਕਮਾਂਡੋ ਫੋਰਸ ਦੇ, ਇੰਡੀਆ ਦੀਆਂ ਏਜੰਸੀਆਂ ਨੇ ਉਹਨਾਂ ਦਾ ਕਤਲ ਕੀਤਾ। ਫਿਰ ਇੰਗਲੈਂਡ ਵਿੱਚ ਅਵਤਾਰ ਸਿੰਘ ਖੰਡਾ, ਉਹਨਾਂ ਦਾ ਕਤਲ ਕੀਤਾ। ਪਾਕਿਸਤਾਨ ਵਾਲਿਆਂ ਨੇ ਤਾਂ ਗੌਰ ਨਹੀਂ ਕੀਤਾ ਪਰਮਜੀਤ ਸਿੰਘ ਪੰਜਵੜ ਬਾਰੇ, ਲੇਕਿਨ ਜਿਹੜਾ ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ, 5 ਜਿਹੜੇ ਕੰਟਰੀਜ਼ ਹੈ ਨਾ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ, ਇਜ਼ਰਾਈਲ, 5 ਜਿਹੜੀ ਇਹਨਾਂ ਦੀ ਜਥੇਬੰਦੀ ਆ, ਉਹਨਾਂ ਨੇ ਉਹਦੀ ਇਨਕੁਆਇਰੀ ਕੀਤੀ ਔਰ ਮਹੀਨੇ ਬਾਅਦ ਉਹਨਾਂ ਡਿਕਲੇਅਰ ਕਰ ਦਿੱਤਾ ਕਿ ਇੰਡੀਆ ਦੀਆਂ ਏਜੰਸੀਆਂ ਨੇ ਇਹ ਕਤਲ ਕੀਤਾ। ਕਿਉਂਕਿ ਸਿੱਖ ਤਾਂ ਇੰਡੀਆ ਵਿੱਚ ਗੁਲਾਮ ਮਹਿਸੂਸ ਕਰਦੇ ਆਪਣੇ ਆਪ ਨੂੰ। ਅਸੀਂ ਤਾਂ ਅੱਗੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਜਿਹੜੇ ਕਾਰਨਾਮੇ ਆ ਇਹ ਇੰਡੀਆ ਦੀਆਂ ਏਜੰਸੀਆਂ ਕਰਦੀਆਂ, ਹੋਰ ਕੋਈ ਨਹੀਂ। ਇੱਥੇ ਅਮਰੀਕਾ ਵਿੱਚ ਸਾਡੇ ਜਿਹੜੇ ਸਿੱਖ ਆ ਉਹ ਸੁਰੱਖਿਅਤ ਆ, ਕੈਨੇਡਾ ਵੀ ਸੁਰੱਖਿਅਤ ਆ ਤੇ ਆਸਟ੍ਰੇਲੀਆ ਵੀ ਸੁਰੱਖਿਅਤ ਆ, ਇੰਗਲੈਂਡ ਵੀ ਸੁਰੱਖਿਅਤ ਆ, ਕੋਈ ਡਰ ਨਹੀਂ। ਲੇਕਿਨ ਜਿਹੜੀਆਂ ਇੰਡੀਆ ਦੀਆਂ ਏਜੰਸੀਆਂ ਨਾ, ਉਹ ਸਿੱਖਾਂ ਦੇ ਖਿਲਾਫ ਹਰ ਪੜਾਅ ਤੇ ਜਿਹੜੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀਆਂ। ਚਾਹੇ 84 ਦਾ ਕਾਂਡ ਹੋਵੇ, 84 ਦਾ ਹਰਮੰਦਰ ਸਾਹਿਬ ਤੇ ਹਮਲਾ, ਉੱਥੇ ਅਨੇਕਾਂ ਹੀ ਸਿੰਘ ਸਿੰਘਣੀਆਂ ਬਜ਼ੁਰਗ ਕਤਲ ਕਰ ਦਿੱਤੇ। ਫਿਰ ਦਿੱਲੀ ਜਿਹੜਾ ਕਤਲੇਆਮ ਸੀਗਾ ਸਿੱਖਾਂ ਦਾ। ਮਾਨ ਸਾਹਿਬ ਇਸ ਵੇਲੇ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ, ਤੇ ਤੁਹਾਨੂੰ ਲੱਗਦਾ ਕਿ ਉਹ ਲੋਕ ਸਭਾ ਦੇ ਵਿੱਚ ਗੱਲ ਰੱਖ ਰਹੇ ਨੇ ਸਿੱਖਾਂ ਦੀ, ਜਿਸ ਤਰੀਕੇ ਨਾਲ ਭਾਈ ਨਿੱਜਰ ਦੇ ਮਾਮਲੇ? ਹਾਂਜੀ, ਉਹ ਨਾ ਜਿੰਨੇ ਸਿੱਖ ਬੰਦੀ ਆ 30 ਸਾਲ ਤੋਂ ਜੇਲ੍ਹਾਂ 'ਚ ਬੰਦ ਹੈ, ਉਹਦੇ ਸੰਬੰਧੀ ਮੋਰਚਾ ਵੀ ਲਾਇਆ ਹੋਇਆ ਅਸੀਂ ਬਰਗਾੜੀ ਨਾ। ਗੁਰੂ ਮਹਾਰਾਜ ਦੇ ਜਿਹੜੇ ਬੇਅਦਬੀ ਕੀਤੀ ਸੀਗੀ ਸਰੂਪਾਂ ਦੀ, ਉਹਦੇ ਸੰਬੰਧੀ ਉਹਨਾਂ ਨੂੰ ਗ੍ਰਿਫਤਾਰ ਕਰਾਉਣ ਲਈ ਵੀ ਅਸੀਂ ਬਰਗਾੜੀ ਮੋਰਚਾ ਲਾਇਆ ਹੋਇਆ। ਔਰ ਜਿਹੜੇ ਬੰਦੀ ਸਿੰਘ ਆ 30 ਸਾਲ ਤੋਂ, ਉਹਨਾਂ ਨੂੰ ਛਡਾਉਣ ਲਈ ਵੀ ਮੋਰਚਾ ਲੱਗਾ। ਔਰ ਉਹ ਤਾਂ ਛੱਡੇ ਨਹੀਂ, ਅਜੇ ਤਾਂ ਨਵੇਂ ਬੰਦੀ ਹੋਰ ਬਣਾਏ ਜਾ ਰਹੇ ਆ। ਜੇ ਤਾਂ ਧਰਿੰਦਰ ਬ੍ਰਹਮਚਾਰੀ ਵਰਗੇ ਹਿੰਦੂ ਨੇਤਾ ਜਾਂ ਭਾਜਪਾ ਦੇ ਨੇਤਾ ਜਾਂ ਹਿੰਦੂ ਨੇਤਾ ਜਾਂ ਇਹਨਾਂ ਦੇ ਜਿਹੜੇ ਸੰਤ ਆ ਹਿੰਦੂਆਂ ਦੇ, ਉਹ ਕਹਿ ਦੇਣ ਰਾਸ਼ਟਰ ਮੰਡਲ ਅਸੀਂ ਬਣਾਉਣਾ ਤਾਂ ਕੋਈ ਕਾਰਵਾਈ ਨਹੀਂ। ਜੇ ਸਿੱਖ ਕਹਿ ਰਹੇ ਅਸੀਂ ਖਾਲਿਸਤਾਨ ਲੈਣਾ ਤਾਂ ਉਹਨਾਂ ਨੂੰ NSA ਲਾ ਕੇ ਜਿਹੜਾ ਉਹ ਅੰਦਰ ਦੇ ਦਿੱਤਾ ਜਾਂਦਾ, ਜਿਹੜਾ ਕਿ ਸਿੱਖਾਂ ਨਾਲ ਧੱਕਾ ਆ ਸਰਾਸਰ। ਅਸੀਂ ਵੇਖਦੇ ਆ ਕਿ ਇਹ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਬਾਰ-ਬਾਰ ਕਰਵਾਉਂਦੇ ਆ।
ਤੇ ਨਹੀਂ ਨਿੱਜਰ ਭਾਈ ਨਿੱਜਰ ਦੇ ਮਾਮਲੇ ਤੋਂ ਬਾਅਦ ਕੋਈ ਮਾਨ ਸਾਹਿਬ ਨੇ ਸਵਾਲ ਲਾਇਆ ਜਾਂ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ? ਹਾਂਜੀ, ਮਾਨ ਸਾਹਿਬ ਨੇ ਪਾਰਲੀਮੈਂਟ 'ਚ ਵੀ ਇਹ ਰੱਖਿਆ ਹੈ। ਉਹ ਪਾਰਲੀਮੈਂਟ 'ਚ ਉਹਨਾਂ ਨੇ ਸਵਾਲ ਕੀਤਾ ਕਿ ਸਾਨੂੰ ਦੱਸੋ ਕਿ ਜਿਹੜਾ ਅਵਤਾਰ ਸਿੰਘ ਖੰਡਾ ਨੂੰ ਇੰਗਲੈਂਡ 'ਚ ਕਤਲ ਕੀਤਾ, ਪਰਮਜੀਤ ਸਿੰਘ ਪੰਜਵਾੜ ਨੂੰ ਪਾਕਿਸਤਾਨ 'ਚ ਕੀਤਾ ਗਿਆ, ਤੇ ਭਾਈ ਨਿੱਜਰ ਸਾਹਿਬ ਨੂੰ ਕੈਨੇਡਾ 'ਚ ਕਤਲ ਕਰ ਦਿੱਤਾ ਗਿਆ। ਜਦੋਂ ਉਹਨਾਂ ਦੀਆਂ ਏਜੰਸੀਆਂ ਨੇ ਇਨਕੁਆਇਰੀ ਕੀਤੀ ਆ ਤੇ ਜਿਹੜੇ ਇੰਡੀਆ ਦੀਆਂ ਏਜੰਸੀਆਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ, ਔਰ ਜਿਹੜੇ ਮੁਲਜ਼ਮ ਆ ਜਿਨ੍ਹਾਂ ਨੇ ਇਹ ਕਾਰਾ ਕੀਤਾ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਜੀ ਜੀ ਜੀ। ਹਾਂਜੀ। ਸੋ ਇੱਥੋਂ ਦੇ ਸਿੱਖਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਇੱਥੋਂ ਅਮਰੀਕਾ 'ਚ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ? ਨਹੀਂ ਜੀ, ਅਸੀਂ ਤਾਂ ਮੈਂ ਵੈਸੇ ਇੰਡੀਆ 'ਚੋਂ ਹੀ ਪੰਜਾਬ 'ਚੋਂ ਆਇਆ, ਹੁਣ ਮੈਨੂੰ ਸਵਾ ਕੁ ਮਹੀਨਾ ਹੀ ਹੋਇਆ ਇਹਨੂੰ, ਲੇਕਿਨ ਇੱਥੇ ਮੈਂ ਵੇਖਦਾ ਕਿ ਜਿਹੜੇ ਨਾ ਸਿੱਖ ਹੈ ਪਰਿਵਾਰ ਉਹ ਸੁਰੱਖਿਅਤ ਆ ਇੱਥੇ। ਅਮਰੀਕਾ ਇਹਨਾਂ ਬਾਰੇ ਆਪਣੇ ਨਾਗਰਿਕ ਸਮਝਦਾ ਸਿੱਖਾਂ ਨੂੰ, ਤਾਂ ਇਹਨਾਂ ਦੀ ਕੇਅਰ ਵੀ ਕਰਦਾ। ਠੀਕ ਹੈ ਜੀ, ਠੀਕ ਹੈ। ਲੇਕਿਨ ਇੰਡੀਆ ਵਿੱਚ ਅਸੀਂ ਆਪਣੇ ਆਪ ਨੂੰ ਗੁਲਾਮ ਮਹਿਸੂਸ ਕਰਦੇ, ਨਾ ਅਸੀਂ ਕੋਈ ਗੱਲ ਕਰ ਸਕਦੇ, ਨਾ ਕੋਈ ਆਪਣੀ ਮਰਜ਼ੀ ਨਾਲ ਕੰਮ ਕਰ ਸਕਦੇ ਹਾਂ। ਗੁਲਾਮਾਂ ਕੋਲ ਜਿੱਦਾਂ ਦੇ ਕੰਮ ਹੁੰਦੇ ਉਦਾਂ ਦਾ ਸਾਡੇ ਕੋਲ ਕਰਵਾਉਂਦੇ, ਤੇ ਜਿੱਦਾਂ ਗੁਲਾਮਾਂ ਨੂੰ ਕਦੇ ਨਿਆਂ ਨਹੀਂ ਮਿਲਿਆ ਤਾਂ ਸਾਨੂੰ ਵੀ ਸਿੱਖਾਂ ਨੂੰ ਪੰਜਾਬ 'ਚ ਕਦੇ ਨਿਆਂ ਨਹੀਂ ਮਿਲਿਆ, ਇੰਡੀਆ 'ਚ ਕਦੇ ਨਿਆਂ ਨਹੀਂ ਮਿਲਿਆ। ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਜੀ, ਆਪ ਜੀ ਦਾ ਬਹੁਤ ਬਹੁਤ ਜੀ ਜੀ। ਗੁਰੂ ਮਹਾਰਾਜ ਚੜ੍ਹਦੀ ਕਲਾ ਕਰੇ। ਅਖੀਰ ਵਿੱਚ ਫਿਰ ਮੈਂ ਨਾਨਕ ਨਾਮ ਲੇਵਾ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹੋਇਆ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਪੰਜਾਬੀ ਟੀਵੀ ਯੂਐਸਏ ਦੇ ਨਾਲ। ਆਪਾਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨਾਂ ਤੋਂ ਜਿਹੜੀ ਕਵਰੇਜ ਆ ਉਹ ਲਗਾਤਾਰ ਕਰ ਰਹੇ ਹਾਂ। ਸਤਿ ਸ੍ਰੀ ਅਕਾਲ।